ਜੀ ਇਹ ਆ ਵੀ ਦੋ ਜਿਹੜੀਆਂ ਟੈਕਨੋਲੋਜੀ ਕੰਪਨੀਜ਼ ਹੈਗੀਆਂ ਟਰੱਕਿੰਗ ਨਾਲ ਰਿਲੇਟਡ ਸੈਮਸਾਰਾ ਤੇ ਮੋਟਿਵ ਇਹਨਾਂ ਨੇ ਜਿਹੜਾ ਆ ਲਾ ਸੂਟ ਫਾਈਲ ਹੋਇਆ ਇਹਨਾਂ ਦਾ ਫਾਲਸ ਐਡਵਰਟਾਈਜ਼ਿੰਗ ਤੇ ਪੇਟੈਂਟ ਇਨਫ੍ਰਿੰਜਮੈਂਟ ਤੇ। ਬਿਲਕੁਲ ਜੀ, ਇਹ ਦੋਨੋਂ ਕੰਪਨੀਆਂ ਜਿਹੜੀਆਂ ਹੈਗੀਆਂ ਇਹਨਾਂ ਦਾ ਲਾਸੂਟ ਜਿਹੜਾ ਆ ਸੈਮਸਾਰਾ ਜਿਹੜੀ ਹੈਗੀ ਆ ਉਹਨੇ ਮੋਟਿਵ ਕੰਪਨੀ ਜਿਹੜੀ ਫਾਰਮਲੀ ਪਹਿਲਾਂ ਕੀਪ ਟਰੱਕਿੰਗ ਹੁੰਦੀ ਸੀਗੀ ਉਹਦੇ ਉੱਤੇ ਲਾਸੂਟ ਕੀਤਾ ਹੈ ਕਿ ਉਹਨਾਂ ਨੇ ਫੇਕ ਅਕਾਊਂਟ ਬਣਾ ਕੇ ਤੇ ਹੋਰ ਕਈ ਚੀਜ਼ਾਂ ਕਰਕੇ ਉਹਨਾਂ ਦੇ ਜਿਹੜੇ ਆ ਇੰਟਰਨਲ ਜਿਹੜੇ ਡੈਸ਼ਬੋਰਡ ਹੈਗੇ ਉੱਥੋਂ ਉਹਨਾਂ ਦੀ ਟੈਕਨੋਲੋਜੀ ਜਿਹੜੀ ਸਟੀਲ ਕੀਤੀ ਆ। ਤੇ ਇਸ ਵੇਲੇ ਦੱਸਦੇ ਜਾਈਏ ਕਿ ਜਿਹੜੀ ਮੋਟਿਵ ਹੈਗੀ ਆ ਉਹਦੇ ਉੱਤੇ ਦੂਸਰਾ ਲਾਸੂਟ ਵੀ ਜਿਹੜਾ ਉਹ ਚੱਲ ਰਿਹਾ ਹੈਗਾ ਆ ਜਿਹੜਾ ਕਿ ਓਮਨੀ ਟਰੈਕ ਵੱਲੋਂ ਕੀਤਾ ਗਿਆ ਹੈਗਾ। ਸੋ ਉਹਨਾਂ ਨੇ ਵੀ ਇਹੋ ਅਲੈਜ ਕੀਤਾ ਹੈਗਾ ਕਿ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਉੱਥੋਂ ਪਿਕ ਕਰ ਰਹੇ ਹੈਗੇ ਆ। ਸੋ ਇਹ ਚੀਜ਼ ਜਿਹੜੀ ਹੈਗੀ ਕਾਫੀ ਮਾਇਨੇ ਰਖਾਉਂਦੀ ਆ। ਦੋਨੋਂ ਕੰਪਨੀਆਂ ਕਾਫੀ ਨੋਨ ਹੈਗੀਆਂ ਇੰਡਸਟਰੀ ਦੇ ਵਿੱਚ ਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈਗੀ ਆ। ਕਾਫੀ ਸਟਰੋਂਗ ਕੰਪਨੀਆਂ ਹੈਗੀਆਂ। ਸੋ ਜਿਹੜੀ ਹੈਗੀ ਆ ਆਪਣੀ ਸੈਮਸਾਰਾ ਹੈਗੀ ਆ ਉਹ ਜਿਹੜੀ ਆ ਉਹ ਇੰਡੀਅਨ ਜਿਹੜੇ ਹੈਗੇ ਆ ਸੰਜੀਤ ਵਿਸ਼ਵਾਸ ਉਹਨਾਂ ਵੱਲੋਂ ਫਾਊਂਡਡ ਕੀਤੀ ਗਈ ਸੀ। ਕੰਪਨੀ ਦੇ CEO ਹੈਗੇ ਆ ਤੇ ਜੌਨ ਬੈਕਟ ਜਿਨ੍ਹਾਂ ਨੇ 2015 ਦੇ ਵਿੱਚ ਸ਼ੁਰੂ ਕੀਤੀ ਸੀਗੀ। ਦੋਨੋਂ ਜਾਣੇ ਯੂਨੀਵਰਸਿਟੀ ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਮਿਲੇ ਸੀਗੇ। ਜਿਹੜੀ ਹੈਗੀ ਆ ਮੋਟਿਵ ਫਾਰਮਲੀ ਕੀ ਟਰੱਕਿੰਗ ਸੀਗੀ ਉਹ ਸ਼ੋਇਬ ਮਕਾਨੀ ਜਿਹੜੇ ਕਿ ਪਾਕਿਸਤਾਨ ਨੂੰ ਬਿਲੋਂਗ ਕਰਦੇ ਆ ਉਹਨਾਂ ਵੱਲੋਂ ਜਿਹੜੀ ਇਹ ਸ਼ੁਰੂ ਕੀਤੀ ਗਈ ਸੀ। ਜਿਹੜੀ ਕੀਪ ਟਰੱਕਿੰਗ ਸੀ ਜਾਂ ਮੋਟਿਵ ਕਹਿ ਲਓ ਹੁਣ ਉਹ ਕੀਪ ਟਰੱਕਿੰਗ ਕਾਫੀ ਦੇਰ ਦੀ ਜਦੋਂ ਇਹ ਇੰਡਸਟਰੀ ਦੇ ਵਿੱਚ ਅਜੇ ਲੌਗ ਬੁੱਕ ਦਾ ਕੰਮ ਸ਼ੁਰੂ ਹੀ ਹੋਇਆ ਸੀ ਉਦੋਂ ਤੋਂ ਹੀ ਇਹਨਾਂ ਨੇ ਜਿਹੜੀ ਐਪ ਬਣਾ ਕੇ ਫ੍ਰੀ ਐਪ ਜਿਹੜੀ ਆ ਉਹ ਇੰਡਸਟਰੀ ਦੇ ਵਿੱਚ ਦੇ ਦਿੱਤੀ ਸੀ। ਕਾਫੀ ਪਹਿਲਾਂ 2013-14 ਦੀ ਗੱਲ ਹੈਗੀ ਆ। ਠੀਕ ਹੈ। ਸੋ ਉਦੋਂ ਤੋਂ ਹੀ ਐਪ ਜਿਹੜੀ ਚੱਲ ਰਹੀ ਸੀਗੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ ਇਹਨਾਂ ਦਾ। ਸੋ ਦੋਸ਼ ਲੱਗ ਰਹੇ ਆ ਇੱਕ ਦੂਜੇ ਦੇ ਉੱਤੇ। ਸੈਮਸੰਗ ਵਾਲੇ ਦੋਸ਼ ਲਾ ਰਹੇ ਆ ਮੋਟਿਵ ਜਿਹੜਾ ਪਹਿਲਾਂ ਕੀਪ ਟਰੱਕਿੰਗ ਸੀਗਾ ਵੀ ਸਾਡਾ ਉਹਨਾਂ ਨੇ ਟੈਕਨੋਲੋਜੀ ਚੋਰੀ ਕੀਤੀ ਆ। ਪੇਟੈਂਟ ਇਨਫ੍ਰਿੰਜਮੈਂਟ ਦਾ ਵੀ ਆ ਇਹ ਇੱਦਾਂ ਦੱਸਿਆ ਜਾ ਰਿਹਾ ਜੀ। ਬਿਲਕੁਲ ਜੀ, ਇਹ ਸਾਰਾ ਕੁਝ ਹੀ ਉਹਨਾਂ ਨੇ ਮਤਲਬ ਕਿ ਇਸ ਦੋਸ਼ ਲਾਏ ਹੈਗੇ ਆ। ਬਾਕੀ ਆਉਣ ਵਾਲਾ ਸਮੇਂ ਦੱਸੇਗਾ ਕੀ ਹੁੰਦਾ ਹੈਗਾ ਇਸ ਕੇਸ ਦੇ ਵਿੱਚ। ਸੈਮਸਾਰਾ ਜੋ ਆ ਉਹ ਕਲੇਮ ਕਰ ਰਹੀ ਆ ਵੀ ਜਿਹੜੀ ਸੈਨ ਫਰਾਂਸਿਸਕੋ ਬੇਸਡ ਮੋਟਿਵ ਹੈਗੀ ਆ ਉਹ ਮੋਟਿਵ ਦੇ ਜਿਹੜੇ ਲੀਡਰਸ਼ਿਪ ਤੇ ਬੋਰਡ ਆਫ ਡਾਇਰੈਕਟਰਸ ਆ ਉਹਨਾਂ ਨਾਲ 1 ਸਾਲ ਤੋਂ ਗੱਲਬਾਤ ਵੀ ਕਰ ਰਹੀ ਸੀ ਵੀ ਭਾਈ ਇਹ ਕੰਮ ਕਰਨਾ ਤੁਸੀਂ ਬੰਦ ਕਰੋ। ਕਹਿੰਦੇ ਵੀ 4 ਸਾਲ ਉਹਨਾਂ ਨੇ 2018 ਤੋਂ ਲੈ ਕੇ 2022 ਤਾਈਂ ਸਮਸਾਰਾ ਕਲੇਮ ਕਰ ਰਹੀ ਆ ਵੀ ਮੋਟਿਵ ਦੇ ਜਿਹੜੇ EMPLOYEES ਆ ਉਹ ਕਵਰਟਲੀ ਵਿਊ ਕਰਦੇ ਸੀ ਸਮਸਾਰਾ ਦੇ ਡੈਸ਼ਬੋਰਡ ਜਿੱਥੇ ਸਾਰਾ ਐਪੀ ਸੈਂਟਰ ਹੁੰਦਾ ਡਾਟਾ ਕਲੈਕਸ਼ਨ ਦਾ। ਸੋ ਸੈਮਸਾਰਾ ਡਿਵੈਲਪਰ ਆ ਇਹਦੀ ਜਿਹੜੀ ਕਲਾਊਡ ਟੈਕਨੋਲੋਜੀ ਸੰਜੀਤ ਵਿਸ਼ਵਾਸ ਨੇ ਸੈਟਅਪ ਕੀਤੀ ਸੀ ਤੇ ਸੈਨ ਫਰਾਂਸਿਸਕੋ ਬੇਸਡ ਮੋਟਿਵ ਜਿਸ ਦਾ ਤੁਸੀਂ ਦੱਸਿਆ ਹੀ ਆ ਵੀ ਪਾਕਿਸਤਾਨੀ ਮੂਲ ਦਾ ਬੰਦਾ ਆ ਜੋ ਇਹਦਾ ਮਾਲਕ ਹੈਗਾ। ਸਮਸਾਰਾ ਨੇ 805 ਮਿਲੀਅਨ ਡਾਲਰ ਰੇਜ਼ ਕੀਤਾ ਸੀ ਇਨੀਸ਼ੀਅਲ ਪਬਲਿਕ ਆਫਰਿੰਗਸ ਨਵੰਬਰ 2021 ਚ ਤੇ ਇਹਦੇ ਜਿਹੜੇ ਸ਼ੇਅਰ ਸੀ $23 ਨੂੰ ਸੀਗੇ ਤੇ ਕੰਪਨੀ ਦੀ ਜਿਹੜੀ ਵੈਲੂਏਸ਼ਨ ਆ ਰਾਈਟ ਨਾਓ $12 ਬਿਲੀਅਨ ਦੇ ਕਰੀਬ ਹੈਗੀ ਆ। ਸੋ ਵੱਡੀ ਕੰਪਨੀ ਆ। ਹੁਣ ਦੇਖਦੇ ਆ ਵੀ ਇੱਕ ਪਾਸੇ ਭਾਰਤੀ ਮੂਲ ਦਾ CEO ਆ ਕੰਪਨੀ ਦਾ, ਦੂਸਰੇ ਪਾਸੇ ਪਾਕਿਸਤਾਨੀ ਮੂਲ ਦਾ ਤੇ ਸੋ ਇਹ ਜਿਹੜੀ ਆ ਲੜਾਈ ਹੁਣ ਕੋਰਟ ਦੇ ਵਿੱਚ ਗਈ ਹੈਗੀ ਆ। ਜਿਹੜਾ ਲਾਸੂਟ ਫਾਈਲ ਕੀਤਾ ਗਿਆ ਉਹਦੇ ਵਿੱਚ ਕਹਿੰਦੇ ਵੀ 11 ਪੇਟੈਂਟਸ ਨੂੰ ਕਾਪੀ ਕੀਤਾ ਗਿਆ ਹੈ। ਇਹ ਦਾਵਾ ਆ ਉਹਨਾਂ ਦਾ ਸੈਮਸਾਰਾ ਦਾ। ਜਿਹੜੇ ਮੋਟਿਵ ਦੇ CEO ਕਹਿੰਦੇ ਵੀ ਇਹ ਮੈਰਿਟਲੈਸ ਹੈਗੇ ਆ। ਹੁਣ ਉੱਦਾਂ ਵੈਸੇ ਜੇ ਦੇਖਿਆ ਜਾਵੇ ਰਮਨ ਜੀ ਹਰਜੋਤ ਜੀ ਜਦੋਂ ਕੋਈ ਕੰਪੀਟੀਸ਼ਨ ਹੁੰਦਾ ਇੱਕ ਦੂਜੇ ਨੂੰ ਕਾਲਾਂ ਵੀ ਕਰਦੇ ਇੱਕ ਦੂਜੇ ਦੇ ਅਕਾਊਂਟ ਵੀ ਬਣਾਉਂਦੇ ਚੈੱਕ ਵੀ ਕਰਦੇ ਆ ਵੀ ਕਿੱਦਾਂ ਹੋ ਰਿਹਾ ਕਿਵੇਂ ਹੋ ਰਿਹਾ ਆ। ਸੋ ਲੈਟਸ ਸੀ ਕੀ ਬਣਦਾ ਆ। ਅਦਾਲਤ ਨੇ ਇਵੈਂਚੁਅਲੀ ਜਿਹੜਾ ਇਹ ਡਿਸਾਈਡ ਕਰਨਾ ਆ। ਪਰ ਕਿਤੇ ਨਾ ਕਿਤੇ ਰਮਨ ਜੀ ELD ਦੀ ਟੈਕਨੋਲੋਜੀ ਦੇ ਵਿੱਚ ਤਾਂ ਡਾਟਾ ਕਲੈਕਟ ਕਰਨ ਦਾ ਉਹ ਸਾਰਿਆਂ ਦਾ ਤਰੀਕਾ ਤਾਂ ਇੱਕੋ ਜਿਹਾ ਹੀ ਹੋਊਗਾ। ਨਹੀਂ, ਤਰੀਕਾ ਤਾਂ ਇੱਕੋ ਜਿਹਾ, ਡਾਟਾ ਇੱਕੋ ਹੀ ਆ ਪਰ ਉਹਨੂੰ ਇਕੱਠੇ ਕਰਨ ਦਾ ਤਰੀਕਾ ਜਿਹੜਾ ਉਹ ਡਿਫਰੈਂਟ ਹੈਗਾ ਤੇ ਉਹਨੂੰ ਡਾਟਾ ਦੀ ਯੂਜ਼ ਕਿੱਦਾਂ ਕੀਤਾ ਜਾ ਰਿਹਾ ਹੈਗਾ ਉਹ ਡਿਫਰੈਂਟ ਹੈਗਾ।
ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਇਹ ਹੁੰਦੀਆਂ ਇਹਦੇ ਵਿੱਚ ਡਾਟਾ ਤਾਂ ਸਾਰੇ ਟਰੱਕਾਂ ਤੋਂ ਇੱਕੋ ਹੀ ਚੀਜ਼ ਨਿਕਲਣੀ ਹੈਗੀ ਹੈ, ਹਰ ਇੱਕ ਚੀਜ਼ ਇੱਕੋ ਹੀ ਆਉਣੀ ਹੈਗੀ ਹੈ, ਪਰ ਉਹਨੂੰ ਕਿੱਦਾਂ ਯੂਜ਼ ਕੀਤਾ ਜਾਂਦਾ ਅੱਗੇ, ਉਹਨੂੰ ਕਿਸ ਮੈਥਡ ਦੇ ਨਾਲ ਉਹਨੂੰ ਕਲੈਕਟ, ਕਿਸ ਫਾਰਮੈਟ 'ਚ ਕਲੈਕਟ ਕੀਤਾ ਜਾਂਦਾ, ਮਤਲਬ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਇਹਦੇ ਵਿੱਚ ਹੁੰਦੀਆਂ ਡਾਟਾ ਕਲੈਕਸ਼ਨ ਦੇ ਵਿੱਚ ਕਿ ਤੁਸੀਂ ਕਿਵੇਂ ਕਰਦੇ ਹੈਗੇ ਆ। ਸੋ ਡਿਪੈਂਡ ਕਰਦਾ ਹੈਗਾ। ਸੋ ਹਰਜੋਤ ਭਾਜੀ ਆਪਾਂ ਇੱਕ ਖਬਰ ਹੋਰ ਇੱਕ ਕਾਫੀ ਹੈਗੀ ਆ ਕਿ ਜਿਹੜਾ ਆਪਾਂ ਬਾਈਡਨ ਹੈਰਿਸ ਟਰੱਕਿੰਗ ਐਕਸ਼ਨ ਪਲਾਨ ਦੇ ਤਹਿਤ ਕੰਮ ਕੀਤਾ ਸੀਗਾ ਜਦੋਂ ਅਸੀਂ ਆਪਣੇ ਮਿਲੇ ਸੀ ਉਹਨਾਂ ਨੂੰ ਵਾਸ਼ਿੰਗਟਨ ਡੀਸੀ 'ਚ। ਹਾਂਜੀ, ਹਾਂਜੀ ਤੋ ਉਹਦੇ ਤਹਿਤ ਇੱਕ ਉਦੋਂ ਬਣਾਈ ਗਈ ਸੀਗੀ ਕਮੇਟੀ ਜਿਹੜੀ ਸੀਗੀ ਕਿ ਪੈਨਲ ਸੀਗਾ ਆਪਣੀ ਜਿਹੜੀ ਲੀਸਿੰਗ ਦੇ ਉੱਤੇ ਜਿਹੜੀ ਟਾਸਕ ਫੋਰਸ ਬਣੀ ਸੀਗੀ। ਸੋ ਉਹ ਜਿਹੜੇ ਟਾਸਕ ਫੋਰਸ ਨੇ ਲੀਜ਼ ਐਗਰੀਮੈਂਟ ਜਿਹੜੇ ਸੀਗੇ ਉਹ ਸਟੱਡੀ ਕਰਨੇ ਸੀਗੇ ਕਿ ਜਿਹੜੇ ਓਨਰ ਆਪਰੇਟਰ ਹਾਇਰ ਕਰਦੀਆਂ ਕੰਪਨੀਆਂ ਐਜ਼ ਉਹਨਾਂ ਨੂੰ ਲੀਜ਼ ਵਹੀਕਲ ਦਿੰਦੇ ਹੈਗੇ ਆ ਵੀ ਆਹ ਸਾਡਾ ਟਰੱਕ ਲੀਜ਼ ਕਰ ਲਓ ਜਾਂ ਟ੍ਰੇਲਰ ਲੀਜ਼ ਕਰ ਲਓ ਜਾਂ ਆਹ ਕਰ। ਸੋ ਉਹਦੇ ਵਿੱਚ ਖਾਮੀਆਂ ਜਿਹੜੀਆਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੁਣ ਕਾਫੀ ਹੱਦ ਤੱਕ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ ਇਸ ਵੇਲੇ। ਸੋ ਉਹਦੇ ਵਿੱਚ ਜਿਹੜਾ ਕਾਂਟਰੈਕਟ ਹੈਗੇ ਉਹਨਾਂ ਨੂੰ ਕਲੀਅਰਲੀ ਦੇਖਿਆ ਜਾ ਰਿਹਾ ਹੈਗਾ ਕਿ ਕਿਵੇਂ ਉਹ ਕਾਂਟਰੈਕਟ ਜਿਹੜੇ ਆ ਉਹ ਬਣਦੇ ਹੈਗੇ ਆ, ਕਿਵੇਂ ਉਹ ਕਾਂਟਰੈਕਟ ਜਿਹੜੇ ਆ ਉਹਨਾਂ ਨੂੰ ਉੱਤੇ ਇਨਫੋਰਸ ਕੀਤਾ ਜਾਂਦਾ ਆ। ਔਰ ਖਾਸ ਕਰਕੇ ਮਾਰਚ ਦੇ ਵਿੱਚ ਜਿਹੜਾ ਟਰੱਕ ਸ਼ੋ ਹੋਣਾ ਹੈ ਆਪਣੇ ਕੰਟਕੀ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਕਾਫੀ ਕੁਐਸਚਨ ਜਿਹੜੇ ਹੈਗੇ ਪਬਲਿਕ ਨੂੰ ਪੁੱਛੇ ਹੈਗੇ ਆ, ਲੋਕਾਂ ਨੂੰ ਜਿਹੜੇ ਓਨਰ ਆਪਰੇਟਰ ਹੈਗੇ ਆ ਕਿ ਡਿਡ ਯੂ ਹੈਵ ਇਨਫ ਟਾਈਮ ਟੂ ਰੀਡ ਐਂਡ ਅੰਡਰਸਟੈਂਡ ਦਾ ਲੀਜ਼ ਐਗਰੀਮੈਂਟ, did you have opportunity to inspect the equipment in the agreement, did you receive the history of damage to the vehicle, was lease purchase was only option, did you have the clearly responsibility in case of major breakdown, what are the biggest challenges about your relationship with the motor carrier, what would you change about the relationship with the motor carrier. So ਇਹ ਬੜੇ critical ਜਿਹੜੇ questions ਹੈਗੇ ਆ ਕਿ ਜਦੋਂ ਲੀਜ਼ ਕੀਤੀ ਜਾਂਦੀ ਹੈ ਕਿਸੇ ਕੰਪਨੀ ਨੂੰ ਜਾਂ ਕਿਸੇ ਓਨਰ ਆਪਰੇਟਰ ਨੂੰ ਲੀਜ਼ ਕੀਤਾ ਜਾਂਦਾ ਹੈ ਟਰੱਕ, ਤੇ ਉਦੋਂ ਬਹੁਤ ਕਲੀਅਰਲੀ ਰਿਸਪੌਂਸਿਬਿਲਿਟੀਜ਼ ਜਿਹੜੀਆਂ ਨਾ ਤਾਂ ਕਿਉਂਕਿ ਜਿਹੜੇ ਨਵੇਂ ਡਰਾਈਵਰ ਹੁੰਦੇ ਆ ਜਾਂ ਨਵੇਂ ਜਿਹੜੇ ਲੋਕੀ ਆਉਂਦੇ ਆ ਮਾਰਕੀਟ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਲੱਗਦੀਆਂ ਕਿ ਇਹਦਾ ਮਤਲਬ ਕੀ ਹੈਗਾ ਆ। ਹੁਣ ਰੀਸੈਂਟਲੀ ਆਪਾਂ ਇਹ ਇੱਕ ਚੀਜ਼ ਬਹੁਤ ਉੱਭਰ ਕੇ ਸਾਹਮਣੇ ਆਈ ਆ ਕਿ ਰੀਸੈਂਟਲੀ ਜਿਹੜੇ ਲਾਸਟ 2-3 ਸਾਲਾਂ ਦੇ ਵਿੱਚ ਕਈ ਜਿਹੜੀਆਂ ਡੀਲਰਸ਼ਿਪਾਂ ਨੇ ਟਰੱਕ ਵੇਚੇ ਹੈਗੇ ਆ, ਉਹ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸੀਗਾ ਕਿ ਇਹ ਮੇਰਾ ਲੋਨ ਹੋਇਆ ਟਰੱਕ ਦਾ, ਮੈਂ ਮੇਰਾ ਲੋਨ ਤੇ ਲਿਆ ਟਰੱਕ ਆ, ਤੇ ਅਲਟੀਮੇਟਲੀ ਬਹੁਤ ਇਹ ਪਤਾ ਲੱਗਾ ਕਿ ਉਹ ਟਰੱਕ ਲੋਨ ਤੇ ਨਹੀਂ ਸੀਗਾ, ਉਹ ਲੀਜ਼ ਤੇ ਸੀਗਾ। ਠੀਕ ਹੈ। ਸੋ ਮਤਲਬ ਇਹ ਸਿੰਪਲੀ ਇੰਨੀ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਕਲੀਅਰਲੀ ਨਹੀਂ ਦੱਸੀ ਗਈ ਬਾਇਰ ਨੂੰ, ਤੇ ਉਹ ਲੀਸੀ ਆ ਨਾਟ ਕਿ ਬਾਇਰ ਆ, ਹਨਾ, ਉਹਨੇ ਲੀਜ਼ ਕੀਤਾ ਟਰੱਕ। ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਜਦੋਂ ਹੁਣ ਟਰੱਕਿੰਗ ਕੰਪਨੀਆਂ ਜਿਹੜੀਆਂ ਹੈਗੀਆਂ, ਇਹ ਆਪਣੀ ਟਰੱਕਿੰਗ ਕੰਪਨੀਆਂ ਦੀ ਵੀ ਗੱਲ ਆ, ਤੇ ਐਕਚੁਅਲੀ ਇਹ ਜਿਹੜੀਆਂ ਬਿਗ ਟਰੱਕਿੰਗ ਕੰਪਨੀਆਂ ਬਾਹਰ ਹੈਗੀਆਂ, ਵੱਡੀਆਂ ਟਰੱਕਿੰਗ ਕੰਪਨੀਆਂ, ਉਹਨਾਂ 'ਚ ਕੰਮ ਬਹੁਤ ਜ਼ਿਆਦਾ ਚੱਲਦਾ ਹੈਗਾ। ਉਹਨਾਂ ਦੇ ਵਿੱਚ ਕਲੀਅਰਲੀ ਇਹ ਜਿਹੜੀ ਚੀਜ਼ ਹੈਗੀ ਬਹੁਤ ਵਿਆਪਕ ਤੌਰ ਤੇ ਚੱਲਦੀ ਹੈਗੀ ਆ, ਬਹੁਤ ਵੱਡੇ ਲੈਵਲ ਤੇ ਕੰਮ ਚੱਲਦਾ ਹੈਗਾ ਲੀਸ ਐਗਰੀਮੈਂਟ ਜਿਹੜੇ ਹੁੰਦੇ ਆ। ਸੋ ਚੰਗੀ ਗੱਲ ਹੈਗੀ ਆ ਕਿ ਜੇ ਇਹ ਜਿਹੜੇ ਐਗਰੀਮੈਂਟਸ ਹੈਗੇ ਆ ਉਹਨਾਂ ਦੀ ਕੋਖ ਪੜਤਾਲ ਹੋ ਸਕੇ, ਉਹਨਾਂ ਨੂੰ ਡੀਪਲੀ ਦੇਖਿਆ ਜਾ ਸਕੇ, ਤਾਂ ਕਿ ਜਿਹੜੇ ਨਵੇਂ ਐਂਟਰੈਂਟ ਹੈਗੇ ਆ ਜਾਂ ਨਵੇਂ ਜਿਹੜੇ ਵਿੱਚ ਡਰਾਈਵਰ ਆਉਂਦੇ ਹੈਗੇ ਆ, ਉਹ ਜਦੋਂ ਓਨਰ ਆਪਰੇਟਰ ਬਣਦੇ ਆ, ਲੀਸ ਐਗਰੀਮੈਂਟ ਕਰਦੇ ਆ, ਤੇ ਉਹਨਾਂ ਦੇ ਲੀਸ ਐਗਰੀਮੈਂਟ ਤੇ ਕੁਛ ਨਾ ਕੁਛ ਤਾਂ ਜਿਹੜਾ ਆ ਉਹ ਨਜ਼ਰ ਹੋਣੀ ਚਾਹੀਦੀ ਹੈ। ਔਰ ਕਾਫੀ ਹੱਦ ਤੱਕ ਇਹ ਵੀ ਇੱਕ ਰਿਸਪੌਂਸਿਬਲ ਫੈਕਟਰ ਹੈਗਾ ਕਿ ਜਿਹਦੇ ਵਿੱਚ ਲੋਕੀ ਜਦੋਂ ਇਹੋ ਜਿਹੇ ਹਿਸਾਬ ਦੇ ਨਾਲ ਹਰਟ ਹੁੰਦੇ ਆ ਤੇ ਉਹ ਇੰਡਸਟਰੀ ਛੱਡ ਜਾਂਦੇ ਆ। ਸੋ ਰਿਟੈਂਸ਼ਨ ਦੇ ਉੱਤੇ ਇਹ ਕੁਐਸਚਨ ਸੀਗਾ ਕਿ ਜਦੋਂ ਅਸੀਂ ਡਰਾਈਵਰ ਸ਼ਾਰਟੇਜ ਦੇ ਵਿੱਚ ਰਿਟੈਂਸ਼ਨ ਦੀ ਗੱਲ ਕੀਤੀ ਸੀ, ਉੱਥੇ ਇਹ ਚੀਜ਼ ਮੈਂਸ਼ਨ ਹੋਈ ਸੀਗੀ ਕਿ ਕਿਸ ਤਰ੍ਹਾਂ ਇੱਕ ਡਰਾਈਵਰ ਨੂੰ ਜਦੋਂ ਵੱਡੀਆਂ ਕੰਪਨੀਆਂ ਹਾਇਰ ਕਰਦੀਆਂ ਰਿਟੇਨ ਨਹੀਂ ਕਰ ਪਾਉਂਦੀਆਂ ਕਿਉਂਕਿ ਉਹਦਾ ਮਿਸਯੂਜ਼ ਬਹੁਤ ਕਰਦੀਆਂ। ਔਰ ਇਹ ਵੀ ਇੱਕ ਰੀਜ਼ਨ ਦੱਸਿਆ ਗਿਆ ਸੀਗਾ ਕਿ ਜਿਹੜੀ ਅਨਫੇਵਰੇਬਲ ਲੀਜ਼ ਐਗਰੀਮੈਂਟਸ ਹੁੰਦੇ ਆ ਉਹ ਬੰਦੇ ਨੂੰ ਪੁਸ਼ ਆਊਟ ਕਰ ਦਿੰਦੇ ਆ ਇੰਡਸਟਰੀ ਦੇ ਵਿੱਚੋਂ। ਇਹ ਮਸਲਾ ਉਦੋਂ ਬਹੁਤ ਰਿਹਾ, ਆਪਾਂ ਵੀ ਚਲੋ ਆਪਣੇ ਸਰੋਤਿਆਂ ਨੂੰ ਉਦੋਂ ਦੱਸਦੇ ਰਹੇ ਵੀ ਜ਼ਰੂਰ ਪੜ੍ਹਨਾ ਚਾਹੀਦਾ, ਪਰ ਉਦੋਂ ਕਾਹਲੀ ਬਹੁਤ ਸੀਗੀ ਸਾਰਿਆਂ ਨੂੰ ਵੀ, ਉਹ ਕਾਹਲੀ ਕਰਕੇ ਆਪ ਵੀ ਕਈ ਜਿਹੜੇ ਫਸ ਗਏ। ਪਰ ਇਵੈਂਚੁਅਲੀ ਬਿਜ਼ਨਸ ਪ੍ਰੈਕਟਿਸਿਸ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਵੀ ਇਹ ਫਿਰ ਚਰਚਾ ਆਪਾਂ ਕਹਿ ਸਕਦੇ ਵੀ ਕਿੱਦਾਂ ਕਰਾਈ ਜਾ ਰਹੀ ਆ,
ਕਿੱਦਾਂ ਲੀਜ਼ਸ ਹੋਈਆਂ ਜਾਂ ਕਿੱਦਾਂ ਉਹਦੀ ਆੜ ਦੇ ਵਿੱਚ ਆ। ਸੋ ਇਹ ਸਾਰਾ ਕੁਝ ਹੁਣ ਉਸ ਮਾਮਲੇ ਦੇ ਉੱਤੇ ਉਸੇ ਤੰਜ ਤੇ ਹੀ ਫਸਿਆ ਹੈ। ਬਿਲਕੁਲ, ਜਿਹੜੀ ਲੀਸਿੰਗ ਟਾਸਕ ਫੋਰਸ ਹੈਗੀ ਆ ਉਹਦਾ ਕੰਮ ਹੀ ਇਹ ਆ ਕਿ ਜਿਹੜੇ ਵੈਰਾਈਟੀ ਆਫ ਐਗਰੀਮੈਂਟਸ ਜਿਹੜੇ ਮਾਰਕੀਟ ਦੇ ਵਿੱਚ ਕੰਪਨੀਆਂ ਦੇ ਵੱਲੋਂ ਪਾਏ ਗਏ ਨੇ ਜਾਂ ਦਿੱਤੇ ਗਏ ਨੇ, ਉਹਨਾਂ ਨੂੰ ਐਗਜ਼ਾਮਿਨ ਕਰਨਾ ਤੇ ਉਹਨਾਂ ਦੇ ਵਿੱਚ ਦੇਖਣਾ ਕਿ ਕੀ ਖਾਮੀਆਂ ਹੈਗੀਆਂ, ਕਿੱਥੇ ਕਿਹੜੀਆਂ ਪ੍ਰੋਬਲਮਸ ਹੈਗੀਆਂ। ਜਿੱਦਾਂ ਕਿ ਮੈਂ ਹੁਣ ਪੜ੍ਹ ਕੇ ਤੁਹਾਨੂੰ ਸੁਣਾਈਆਂ ਸੀਗੀਆਂ 5-6 ਚੀਜ਼ਾਂ ਜੀ ਸੀਗੀਆਂ ਜੀ। ਕਿ ਕੀ ਉਹ ਚੀਜ਼ਾਂ ਨੂੰ ਫੋਲੋ ਕੀਤਾ ਗਿਆ ਜਦੋਂ ਲੀਜ਼ ਕੀਤੀ ਗਈ ਆ, ਕੀ ਬੰਦੇ ਨੂੰ ਸਾਰਾ ਕੁਝ ਦੱਸਿਆ ਗਿਆ ਜਦੋਂ ਲੀਜ਼ ਕੀਤੀ ਗਈ ਆ, ਕੀ ਉਹਨੂੰ ਓਪਰਚੁਨਿਟੀ ਦਿੱਤੀ ਗਈ ਆ, ਕੀ ਉਹਨੂੰ ਹੋਰ ਕੋਈ ਆਪਸ਼ਨ ਦਿੱਤੀ ਗਈ ਆ ਕਿ ਜਸਟ ਇੱਕੋ ਹੀ ਆਪਸ਼ਨ ਹੈ ਤੇਰੇ ਕੋਲ ਕਿ ਲੀਜ਼ ਹੀ ਕਰਨੀ ਆ, ਹੋਰ ਕੁਝ ਨਹੀਂ ਹੈਗੀ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਜਿਹੜਾ ਆ ਉਹ ਕੰਮ ਚੱਲ ਰਿਹਾ ਹੈਗਾ। ਸੋ ਡੈਫੀਨੇਟਲੀ ਜਿਹੜੀਆਂ ਆਪਾਂ ਕੋਸ਼ਿਸ਼ਾਂ ਕਰਦੇ ਹੈਗੇ, ਜਿਹੜੇ ਕੰਮ ਕਰਦੇ ਹੈਗੇ ਆ, ਉਹ ਹੌਲੀ ਹੌਲੀ ਕਿਤੇ ਨਾ ਕਿਤੇ ਜਿਹੜਾ ਫਰੂਟ ਉਹਨਾਂ ਦਾ ਆਉਂਦਾ ਆ, ਨਿਕਲਦਾ ਆ।